Muslim eatery owner arrested in UP for packing meat dishes in newspaper with images of Hindu deities. उन्होंने ਜਿਹੜਾ ਇਹ ਕਿਹਾ ਜੀ ਜਦੋਂ ਪੁਲਿਸ ਪੁੱਛਤਾਛ ਲਈ ਗਈ ਤਾਂ ਇਹਨੇ ਮੁਹੰਮਦ ਤਾਲਿਬ ਨੇ ਅੱਗੋਂ ਚਾਕੂ ਦੇ ਨਾਲ ਹਮਲਾ ਕਰ ਦਿੱਤਾ ਪੁਲਿਸ ਤੇ। ਉਹਨੇ ਕਿਹਾ she has every right as an individual to imagine goddess Kali as a meat eating alcohol accepting goddess, as every person has the right to worship God and goddess in his or her own way। ਕਿਹਾ ਸਿੱਖਾਂ ਭੂਟਾਨ 'ਚ ਜਾਓ, ਉਹ ਜਦੋਂ ਪੂਜਾ ਕਰਦੇ ਨੇ ਵਿਸਕੀ ਦਿੰਦੇ ਨੇ ਆਪਣੇ ਗੋਡ ਨੂੰ। ਤੁਸੀਂ ਚਿੱਟੀ ਸਾੜੀ ਪਹਿਨਾ ਦਿਓ ਆਪਣੀ ਮਾਤਾ ਨੂੰ, ਦੇਵੀ ਨੂੰ, ਜਾਂ ਉਹਨੂੰ ਵੈਜੀਟੇਰੀਅਨ ਬਣਾ ਦਿਓ। ਮੈਨੂੰ ਹੱਕ ਹੈ ਕਿ ਮੈਂ ਅਲਕੋਹਲ ਔਰ ਮੀਟ ਈਟਿੰਗ ਕਾਲੀ ਮਾਂ ਦੀ ਪੂਜਾ ਕਰਾਂ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਵਿੱਚ ਹਿੰਦੂਤਵੀਆਂ ਨੇ ਪੂਰੀ ਅੱਤ ਚੁੱਕੀ ਹੋਈ ਹੈ। ਇੱਕ ਮੁਸਲਮਾਨ ਰੈਸਟੋਰੈਂਟ ਦੇ ਮਾਲਕ ਨੂੰ ਇਸ ਲਈ ਗ੍ਰਿਫਤਾਰ ਕਰ ਲਿਆ ਗਿਆ ਹੈ ਕਿ ਉਹ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਵਾਲੇ ਅਖਬਾਰ ਵਿੱਚ ਨੌਨ ਵੈਜੀਟੇਰੀਅਨ ਫੂਡ ਜਿਹੜਾ ਲਪੇਟ ਕੇ ਦਿੰਦਾ ਹੈ। ਸੋ ਇਸ ਕਾਰਵਾਈ ਦੇ ਜਵਾਬ ਵਿੱਚ ਤ੍ਰਿਣਮੂਲ ਕਾਂਗਰਸ ਦੀ MP ਮਹੁਆ ਮੋਹਿਤਰਾ ਨੇ ਕਿਹਾ ਹੈ ਕਿ ਕਾਲੀ ਮਾਤਾ ਮਾਸ ਖਾਂਦੀ ਹੈ ਅਤੇ ਉਸ ਨੂੰ ਸ਼ਰਾਬ ਵੀ ਅਰਪਣ ਕੀਤੀ ਜਾਂਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਮੌਲਾਨਾ ਅਬੁਲ ਕਲਮ ਆਜ਼ਾਦ ਔਰ ਉਹਨਾਂ ਦੀ ਸੋਚ ਵਾਲੇ ਮੁਸਲਮਾਨ ਜਿਹੜੇ ਗਾਂਧੀ ਔਰ ਨਹਿਰੂ ਦੇ ਝਾਂਸੇ 'ਚੋਂ ਹੀ ਆਏ ਹੋਏ ਸੀ, ਜਿਵੇਂ ਸਾਡਾ ਮਾਸਟਰ ਤਾਰਾ ਸਿੰਘ ਔਰ ਬਲਦੇਵ ਸਿੰਘ ਆਏ ਹੋਏ ਸੀ, ਅੱਛਾ, ਉਹਨਾਂ ਨੂੰ ਕਾਇਦੇ ਆਜ਼ਮ ਨੇ ਕਿਹਾ ਸੀ ਕਿ ਅੱਜ ਤੇ ਤੁਹਾਨੂੰ ਲੱਗਦਾ ਹੈ ਕਿ ਜੀ ਤੁਸੀਂ ਆਪਣੇ ਪੁਰਖਿਆਂ ਦੀਆਂ ਕਬਰਾਂ ਛੱਡ ਕੇ ਕਿੱਥੇ ਜਾਓਗੇ, ਤੁਹਾਡਾ ਮੁਲਕ, ਤੁਹਾਨੂੰ ਲੱਗਦਾ ਹੈ ਵੀ ਤੁਸੀਂ ਇੱਥੇ ਹੀ ਰਹਿਣਾ, ਪਰ ਤੁਹਾਨੂੰ ਗਲੀ ਦੇ ਹਰ ਮੋੜ ਤੇ ਸਾਬਤ ਕਰਨਾ ਪਏਗਾ ਕਿ ਤੁਸੀਂ ਪੈਟਰੀਓਟ ਹੋ, ਨਹੀਂ ਤਾਂ ਤੁਹਾਡੇ ਤੇ ਦੇਸ਼ ਧਰੋਹ ਦਾ ਹੀ ਫਤਵਾ ਲੱਗਾ ਰਹੇਗਾ। ਔਰ ਅਸੀਂ ਦੇਖ ਰਹੇ ਹਾਂ ਵੀ ਇਹ ਮੁਸਲਮਾਨਾਂ ਦੇ ਹਵਾਲੇ ਨਾਲ ਹੋਏ ਭਾਰਤੀ ਨਕਸ਼ੇ 'ਚ ਕੈਦ, ਸਿੱਖਾਂ ਦੇ ਹਵਾਲੇ ਨਾਲ ਹੋਏ, ਲਗਾਤਾਰਤਾ ਨਾਲ ਉਹ ਜ਼ਲਾਲਤ ਜਿਹੜੀ ਹੈ ਉਹ 75 ਸਾਲ ਤੋਂ ਹੀ ਸਹਿ ਰਹੇ ਸੀ। ਲੇਕਿਨ ਜਦੋਂ ਦਾ 2014 ਤੋਂ ਹਿੰਦੂ ਤਵੀਆਂ ਦਾ ਰਾਜ ਭਾਗ ਆਇਆ ਔਰ ਸਿੱਧੇ ਤੌਰ ਦੇ ਉੱਤੇ 2019 ਤੋਂ ਬਾਅਦ ਤਾਂ ਹੁਣ, ਜੇ ਪਹਿਲਾਂ ਕੋਈ ਥੋੜ੍ਹਾ ਬਹੁਤ ਲੱਗ ਲਬੇੜ ਵੀ ਸੀ, ਹੁਣ ਤਾਂ ਉਹ ਨੰਗੇ ਚਿੱਟੇ ਹੋ ਕੇ ਉਸ ਕਿਸਮ ਦੇ ਜ਼ੁਲਮਾਂ 'ਤੇ ਉਤਾਰੂ ਨੇ। ਸਿੱਖਾਂ ਨੂੰ ਉਹ ਡੈਥ ਕਿਸ ਨਾਲ ਮਾਰਨਾ ਚਾਹੁੰਦੇ ਨੇ, ਉਹਨਾਂ ਦੀਆਂ ਕਾਰਵਾਈਆਂ ਤਾਂ ਚੱਲ ਰਹੀਆਂ, ਲੇਕਿਨ ਉਹ ਕੈਰਟ ਵੀ ਤੇ ਸਟਿਕ ਵੀ ਦੋਨੋਂ ਹੀ ਪਾਲਿਸੀਜ਼ ਨਾਲ ਰੱਖ ਰਹੇ ਨੇ। ਪਰ ਮੁਸਲਮਾਨਾਂ ਦੇ ਮਾਮਲੇ 'ਚ ਤਾਂ ਉਹਨਾਂ ਨੇ ਸਿੱਧੀ ਸੋਟੀ ਫੜੀ ਹੋਈ ਹੈ ਔਰ ਉਹ ਹਰ ਲੈਵਲ ਦੇ ਉੱਤੇ ਉਹ ਸਿੱਧੇ ਤੌਰ 'ਤੇ ਹੋਏ। ਅਸੀਂ ਦੇਖਦੇ ਹਾਂ ਕਿ ਕਿਵੇਂ ਕਦੇ ਲਵ ਜਿਹਾਦ ਦਾ ਝੰਡਾ, ਕਦੇ ਗਊ ਮਾਤਾ ਦੇ ਨਾਂ ਥੱਲੇ, ਕਦੇ ਇਹ ਕਹਿ ਕੇ ਕਿ ਜੀ ਇੰਨੀਆਂ ਮਸੀਤਾਂ ਸਾਡੇ ਹਵਾਲੇ ਕਰ ਦਿਓ, ਕਿਵੇਂ ਬਾਬਰੀ ਮਸਜਿਦ ਢਾਉਣ ਤੋਂ ਬਾਅਦ ਉਹਨਾਂ ਨੇ ਬਨਾਰਸ ਦੀ ਮਸਜਿਦ ਦਾ ਬਖੇੜਾ ਖੜਾ ਕੀਤਾ ਹੈ, ਕਿਵੇਂ ਈਵਨ ਤਾਜ ਮਹਿਲ ਔਰ ਕੁਤਬ ਮੀਨਾਰ, ਔਰ ਇਸ ਸਭ ਦੇ ਨਾਲ ਇਹ ਤਾਂ ਅੱਪਰ ਲੈਵਲ 'ਤੇ, ਕਿਉਂਕਿ ਉਹਦੀ ਥੋੜ੍ਹੀ ਬਹੁਤ ਕਵਰੇਜ ਹੁੰਦੀ ਹੈ, ਪਤਾ ਲੱਗਦਾ ਹੈ। ਪਰ ਯੂਪੀ ਬਿਹਾਰ ਵਰਗੀਆਂ ਸਟੇਟਾਂ 'ਚ, ਖਾਸ ਤੌਰ 'ਤੇ ਯੂਪੀ, ਜਿੱਥੇ ਕਿ ਆਦਿੱਤਿਆਨਾਥ ਵਾਪਸ ਪਾਵਰ 'ਚ ਆਇਆ, ਬਹੁਤ ਜ਼ੁਲਮ ਹੋ ਰਿਹਾ। ਔਰ ਪਿਛਲੇ ਦਿਨਾਂ 'ਚ ਅਸੀਂ ਦੇਖਿਆ ਕਿ ਜੇ ਕੋਈ ਪ੍ਰੋਟੈਸਟ ਵੀ ਕਰਦਾ ਹੈ ਪੀਸਫੁਲ, ਤੇ ਉਸ ਦੇ ਘਰਾਂ ਨੂੰ, ਔਰ ਜਿਹੜੇ ਖਾਂਦੇ ਪੀਂਦੇ ਮੁਸਲਮਾਨ ਥੋੜ੍ਹੇ ਬਹੁਤ ਨੇ, ਉਹਨਾਂ ਦੇ ਘਰਾਂ ਨੂੰ ਕਿਵੇਂ ਬੁਲਡੋਜ਼ਰਾਂ ਦੇ ਨਾਲ ਤਬਾਹ ਕੀਤਾ ਗਿਆ। ਉਹਦਾ ਨਾਂ ਹੀ ਜਿਹੜਾ ਉਹਨਾਂ ਨੇ ਬੁਲਡੋਜ਼ਰ ਜਸਟਿਸ ਰੱਖਤਾ ਕਿ ਜੀ ਅਸੀਂ ਇਨਸਾਫ ਦੇ ਰਹੇ ਹਾਂ। ਇਹਦੇ ਨਾਲ ਦੁਨੀਆ ਭਰ 'ਚ ਥੋੜ੍ਹੀ ਬਹੁਤ ਆਵਾਜ਼ ਉੱਠਦੀ ਹੈ, ਜਿਹੜੇ ਕੋਈ ਪੀਸ ਲਵਿੰਗ ਜਾਂ ਇੰਟਰਨੈਸ਼ਨਲ ਲਾਅ ਨਾਲ ਜੁੜੇ ਹੋਏ ਲੋਕ ਨੇ, ਪਰ ਉੱਥੇ ਹੂ ਗਿਵਜ਼ ਏ ਡੈਮ, ਲਗਾਤਾਰਤਾ ਨਾਲ ਜ਼ੁਲਮ ਚੱਲ ਰਹੇ ਨੇ ਆਮ ਮੁਸਲਮਾਨਾਂ ਦੇ ਉੱਤੇ। ਲੋਕਲ ਪੁਲਿਸ ਕੀ ਤਸ਼ੱਦਦ ਕਰਦੀ ਹੈ, ਹਿੰਦੂ ਤਵੀ ਕੀ ਕਰਦੇ ਨੇ, ਜ਼ਬਰਨ ਜਿਹਦੇ ਕੋਲ ਮਰਜ਼ੀ ਜਾ ਕੇ ਚੰਦਾ ਮੰਗਣ ਆ ਜਾਂਦੇ ਨੇ। ਔਰ ਕਿੰਨੀਆਂ ਖਬਰਾਂ ਰੋਜ਼ਾਨਾ, ਹੁਣ ਤਾਂ ਕਈ ਵਾਰ ਤੁਸੀਂ ਉਹ ਖਬਰਾਂ ਕਾਊਂਟ ਨਹੀਂ ਕਰ ਸਕਦੇ ਕਿ, ਔਰ ਜਿਹੜੀ ਕੋਈ ਖਬਰ ਨਿਕਲਦੀ ਹੈ ਉਹਦੇ ਪਿੱਛੇ 20 ਖਬਰਾਂ ਐਸੀਆਂ ਨੇ ਜਿਹੜੀਆਂ ਰਿਪੋਰਟ ਹੀ ਨਹੀਂ ਹੁੰਦੀਆਂ। ਹੁਣ ਇੱਕ ਖਬਰ ਜਿਹੜੀ ਇੰਟਰਨੈਸ਼ਨਲ ਮੀਡੀਆ 'ਚ ਵੀ ਆਈ ਔਰ ਦੂਸਰੀ ਪਿਛਲੇ 2 ਦਿਨ ਤੋਂ, Muslim eatery owner arrested in UP for packing meat dishes in newspaper with images of Hindu deities। ਹੁਣ ਹੁੰਦਾ ਕੀ ਹੈ, ਤੁਸੀਂ ਜਿਹੜੀ ਵੀ ਚੀਜ਼ ਲਪੇਟ ਕੇ ਦਿੰਦੇ ਹੋ ਅਖਬਾਰਾਂ 'ਚ ਦਿੰਦੇ ਹੋ। ਅਖਬਾਰਾਂ ਤੁਸੀਂ ਰੱਦੀ ਵੇਚਣ ਵਾਲਿਆਂ ਨੂੰ, ਲੋਕ ਰੱਦੀ ਵੇਚਦੇ ਨੇ, ਤੁਸੀਂ ਖਰੀਦਦੇ ਹੋ। ਹੁਣ ਜਦੋਂ ਤੁਸੀਂ ਕੋਈ ਵੀ ਚੀਜ਼, ਕੋਈ ਵੀ ਜਿਹੜੀ ਲਪੇਟ ਕੇ ਦੇ ਰਹੇ ਹੁੰਦੇ ਹੋ, ਉਹ ਤੁਸੀਂ ਕੋਈ ਪੜ੍ਹ ਤਾਂ ਨਹੀਂ ਰਹੇ ਹੁੰਦੇ ਉਹ 'ਚ ਕੀ ਲਿਖਿਆ ਕੀ ਨਹੀਂ ਲਿਖਿਆ, ਉਹ ਤਾਂ ਤੁਸੀਂ ਰੱਦੀ 'ਚ ਹੀ ਲਿਆ ਹੁੰਦਾ। ਹੁਣ ਇਹ ਜਿਹੜੀ ਖਬਰ ਮੁਹੰਮਦ ਤਾਲਿਬ ਹੋਰਾਂ ਦੇ ਨਾਲ ਸੰਬੰਧਿਤ ਹੈ ਕਿ ਕਿਵੇਂ, ਔਰ ਉੱਤਰ ਪ੍ਰਦੇਸ਼ 'ਚ ਜਿੱਥੇ ਯੋਗੀ ਦੀ ਹਕੂਮਤ ਹੈ,
ਉਹਨੂੰ ਇਹ ਕਹਿ ਕੇ ਉਹਨਾਂ ਨੇ ਕਿਹਾ ਜੀ ਆ ਤੂੰ ਜਿਹਦੇ 'ਚ ਮੀਟ ਲਪੇਟ ਕੇ ਦਿੱਤਾ ਹੈ ਔਰ ਇਹ ਜਿਹੜੀ ਹੈ ਇਹਦੇ 'ਚ ਤਾਂ ਹਿੰਦੂ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਲੱਗੀਆਂ, ਤੂੰ ਜਾਣ ਬੁੱਝ ਕੇ ਜਿਹੜਾ ਹਿੰਦੂ ਦੇਵੀ ਦੇਵਤਿਆਂ ਦੀ ਤੋਹੀਨ ਕਰ ਰਹੇ। ਔਰ ਨਾਲ ਦੀ ਨਾਲ ਉਹਨਾਂ ਨੇ ਹੁਣ ਉਹਨਾਂ ਨੂੰ ਲੱਗਦਾ ਸੀ ਵੀ ਸ਼ਾਇਦ ਇਹ ਕੇਸ ਇੰਨਾ ਸਟਰੋਂਗ ਨਹੀਂ ਬਣੇਗਾ, ਉਹਨਾਂ ਨੇ ਧਾਰਾਵਾਂ ਤਾਂ ਲਾਈਆਂ ਜਿਹੜੀਆਂ ਉਹਨਾਂ ਦੀਆਂ ਧਾਰਮਿਕ ਭਾਵਨਾਵਾਂ ਭੜਕਾਉਣ ਦੀਆਂ ਧਾਰਾਵਾਂ ਹੁੰਦੀਆਂ ਨੇ 153A ਔਰ ਦੂਸਰਾ। ਪਰ ਨਾਲ ਦੀ ਨਾਲ ਉਹਨਾਂ ਨੇ ਜਿਹੜਾ ਇਹ ਕਿਹਾ ਜੀ ਜਦੋਂ ਪੁਲਿਸ ਪੁੱਛਤਾਛ ਲਈ ਗਈ ਤਾਂ ਇਹਨੇ ਮੁਹੰਮਦ ਤਾਲਿਬ ਨੇ ਅੱਗੋਂ ਚਾਕੂ ਦੇ ਨਾਲ ਹਮਲਾ ਕਰ ਦਿੱਤਾ ਪੁਲਿਸ ਤੇ ਉਹਨਾਂ ਨੇ ਨਾਲ ਜਿਹੜਾ ਧਾਰਾ 307 ਜਿਹੜੀ ਅਟੈਂਪਟ ਟੂ ਮਰਡਰ ਹੈ ਇੰਡੀਅਨ ਪੀਨਲ ਕੋਡ ਦੀ ਉਹ ਵੀ ਲਾ ਦਿੱਤੀ। ਇਹ ਸੰਭਲ ਦੇ ਵਿੱਚ ਘਟਨਾ ਵਾਪਰੀ ਹੈ ਉੱਤਰ ਪ੍ਰਦੇਸ਼ ਔਰ ਇਸ ਸਾਰੇ ਦੇ ਉੱਤੇ ਜਿਹੜਾ ਉਹ ਸਾਰੇ ਪਾਸੇ ਚਰਚਾ ਹੈ। ਹੁਣ ਉਹ ਵਿਚਾਰਾ ਆਪਣੀ ਕਿਰਤ ਕਮਾਈ ਕਰ ਮਹਿਕ ਰੈਸਟੋਰੈਂਟ ਨਾਂ ਦਾ ਉਹ ਰਨ ਕਰਦਾ ਹੈ ਔਰ ਇਸ ਦੇ ਉੱਤੇ ਉਹਨਾਂ ਦੇ ਈਵਨ ਪਰਿਵਾਰ ਵਾਲਿਆਂ ਨੇ ਵੀ ਕਿਹਾ ਕਿ ਇਟਸ ਏ ਨਾਰਮਲ ਪ੍ਰੈਕਟਿਸ ਕਿ ਬਈ ਇਹ ਆਮ ਤੁਸੀਂ ਰੱਦੀ ਖਰੀਦਦੇ ਹੋ, ਤੁਸੀਂ ਜਿਹੜੀ ਵੀ ਚੀਜ਼ ਲਪੇਟ ਕੇ ਦੇਣੀ ਹੈ ਚੀਜ਼ ਕੋਈ ਵੀ ਉਹਦੇ 'ਚ ਅਖਬਾਰ 'ਚ ਲਪੇਟ ਕੇ ਦਿੰਦੇ ਹੋ, ਉਹਦੇ 'ਚ ਹੁਣ ਦੇਵੀ ਹੈ ਕਿ ਦੇਵਾ ਹੈ ਉਹ ਤਾਂ ਨਹੀਂ ਹੈ ਕਿਸੇ ਨੇ ਉਹ ਤਾਂ। ਲੇਕਿਨ ਇਸ ਦੇ ਨਾਲ ਨਾਲ ਅਸੀਂ ਕਿੰਨੀਆਂ ਹੀ ਖਬਰਾਂ ਦੇਖ ਰਹੇ ਹਾਂ ਔਰ ਇਹ ਇੰਨੇ ਕੁ ਭੂਤਰੇ ਹੋਏ ਨੇ ਕਿ ਅਮਿਤ ਸ਼ਾਹ ਜਿਹੜਾ ਉਹ ਨੈਸ਼ਨਲ ਐਗਜ਼ੈਕਟਿਵ ਮੀਟ 'ਚ ਕਹਿੰਦਾ ਕਿ ਵੀ ਅਗਲੇ 30 ਤੋਂ 40 ਸਾਲ ਦੇ ਵਿੱਚ ਜਿਹੜਾ ਹੈ ਬੀਜੇਪੀ ਦਾ ਕੰਪਲੀਟ ਕੰਟਰੋਲ ਹੋਏਗਾ। ਨੈਕਸਟ 30-40 ਇਅਰਸ ਟੂ ਬੀ ਈਰਾ ਆਫ ਬੀਜੇਪੀ ਕਿ ਬੀਜੇਪੀ ਦਾ ਯੁੱਗ ਜਿਹੜਾ ਉਹ ਪੂਰੇ ਤੌਰ ਤੇ ਹੋਏਗਾ। ਉਹਨੇ ਕਿਹਾ ਜੀ ਠੀਕ ਹੈ ਅਜੇ ਜਿਹੜੀਆਂ ਕੁਝ ਸਟੇਟਾਂ ਵੈਸਟ ਬੰਗਾਲ, ਆਂਧਰਾ, ਤਮਿਲਨਾਡੂ ਤੇ ਉੜੀਸਾ ਇਹ ਸਾਡੇ ਕਬਜ਼ੇ 'ਚ ਨਹੀਂ ਨੇ, ਪਰ ਅਸੀਂ ਬਹੁਤ ਜਲਦੀ ਜਿਹੜਾ ਇੱਥੇ ਵੀ ਆਪਣਾ ਪਾਵਰ ਲਿਆਵਾਂਗੇ ਔਰ ਸਾਰਾ ਭਾਰਤ ਜਿਹੜਾ ਅਸੀਂ ਇਸ ਜਿਹੜਾ ਹਿੰਦੂਤਵੀ ਰੰਗ ਦੇ ਵਿੱਚ ਰੰਗ ਦੇਵਾਂਗੇ। ਸੋ ਇਸ ਨੂੰ ਜੇ ਤੁਸੀਂ ਅੰਦਾਜ਼ਾ ਲਾਓ ਤੇ ਇਹ ਕੋਈ ਸ਼ੱਕ ਨਹੀਂ ਹੈ ਕਿ ਜਿਵੇਂ ਇਹਨਾਂ ਨੇ ਮਹਾਰਾਸ਼ਟਰ ਦੇ ਵਿੱਚ ਸ਼ਿਵ ਸੈਨਾ ਜਿਹੜਾ ਬੇਸ਼ੱਕ ਉਧਵ ਠਾਕਰੇ ਉਹਨੂੰ ਲੀਡ ਕਰ ਰਿਹਾ ਸੀ ਪਰ ਇਹ ਇੱਕ ਕੋਲੀਸ਼ਨ ਸਰਕਾਰ ਸੀ, ਉਹਦੇ 'ਚ NCP ਸ਼ਰਦ ਪਵਾਰ ਦੀ ਵੀ ਔਰ ਕਾਂਗਰਸ ਵੀ, ਕਿਵੇਂ ਉਹਨਾਂ ਦੇ 40+49 ਕੇ ਕਿੰਨਿਆਂ 'ਚੋਂ ਆਲਮੋਸਟ 2/3 ਤੋੜ ਕੇ ਕਿਵੇਂ ਉਹਨਾਂ ਨੂੰ ਲਿਜਾ ਕੇ ਅਸਾਮ 'ਚ ਰੱਖਿਆ, ਕਿਵੇਂ ਫਿਰ ਗਵਰਨਰ ਰਾਹੀਂ ਫਲੋਰ ਟੈਸਟ ਕਰਵਾਇਆ ਔਰ ਉਹਨੂੰ ਪਾਵਰ ਦਵਾਈ। ਜੇ ਸ਼ਿਵ ਸੈਨਾ ਜਿਹੜੇ ਇਹਨਾਂ ਵਰਗੇ ਹੀ ਹਿੰਦੂਤਵੀ ਗੁੰਡੇ ਨੇ, ਇਹਨਾਂ ਤੋਂ ਪੁਰਾਣੇ ਨੇ ਰਾਦਰ, ਜੇ ਉਹਨਾਂ ਨੇ ਇਵੇਂ ਮੱਖਣ ਚੋਂ ਵਾਲ ਵਾਂਗੂ ਕੱਢ ਕੇ ਬਾਹਰ ਰੱਖ ਦਿੱਤਾ ਹੈ, ਇਹ ਤਾਂ ਢੀਕ ਰਹੇ ਨੇ ਕਿ ਮਮਤਾ ਬੈਨਰਜੀ ਕਦੋਂ ਕਮਜ਼ੋਰ ਹੋਏ ਜਾਂ ਕਦੋਂ ਅੱਖਾਂ ਮੀਟੇ। ਇਹੀ ਹਾਲ ਤਮਿਲਨਾਡੂ ਦੇ ਐਵੇਂ ਨਹੀਂ ਤਮਿਲਨਾਡੂ ਵਾਲਿਆਂ ਨੂੰ ਉਹਨਾਂ ਨੂੰ ਨਜ਼ਰ ਆ ਰਿਹਾ ਵੀ ਇਹ ਕੋਈ ਨਾ ਕੋਈ ਸ਼ਰਾਰਤ ਕਰਨ ਵਾਲੇ ਨੇ, ਉਹਨਾਂ ਨੇ ਕਿਹਾ ਕਿ ਵੀ ਅਸੀਂ ਫਿਰ ਆਪਣਾ ਅੱਡ ਨੇਸ਼ਨ ਹੁਣ ਮੰਗਾਂਗੇ। ਔਰ ਇਹੀ ਹਾਲ ਜੇ ਉਹਨੇ ਨਵੀਨ ਪਟਨਾਇਕ ਜਿਹੜਾ ਬੀਜੂ ਪਟਨਾਇਕ ਦਾ ਮੁੰਡਾ ਹੈ ਉਹਦੀ ਆਪਣਾ ਹੀ ਜਨਤਾ ਪਾਰਟੀ ਹੈ ਉੜੀਸਾ 'ਚ, ਹੁਣ ਉਹਨੇ ਜੇ ਕਿਹਾ ਜੀ ਅਸੀਂ ਜਿਹੜਾ ਬੀਜੇਪੀ ਨੇ ਪ੍ਰੈਜ਼ੀਡੈਂਟ ਕੈਂਡੀਡੇਟ ਦੇ ਲਈ ਲੇਡੀ ਨੂੰ ਟਰਾਈਬਲ ਲੇਡੀ ਨੂੰ ਅਸੀਂ ਉਹਨੂੰ ਵੋਟਾਂ ਪਾਵਾਂਗੇ। ਸੋ ਕਿਤੇ ਨਾ ਕਿਤੇ ਕਿਉਂਕਿ ਉਹਦੀ ਪਾਰਟੀ ਦੀਆਂ ਵੋਟਾਂ ਦੇ ਉੱਤੇ ਹੀ ਮਨਸਰ ਕਰਦਾ ਸੀ ਕਿ ਬੀਜੇਪੀ ਦੀ ਕੈਂਡੀਡੇਟ ਜਿੱਤੇਗੀ ਜਾਂ ਆਪੋਜੀਸ਼ਨ ਜਿਨ੍ਹਾਂ ਨੇ ਜਸ਼ਵੰਤ ਸਿੰਘਾਂ ਨੂੰ ਟਿਕਟ ਦਿੱਤੀ ਹੈ। ਸੋ ਉਹਦੇ ਤੋਂ ਐਲਾਨ ਕਰਵਾ ਦਿੱਤਾ ਕਿ ਵੀ ਸੋ ਇਹਦਾ ਮਤਲਬ ਇਹ ਹੈ ਕਿ ਉਹਨੂੰ ਉਹਨਾਂ ਨੇ ਥ੍ਰੈਟ ਕੀਤਾ ਹੋਣਾ ਕਿ ਦੇਖ ਲੈ ਜੋ ਅਸੀਂ ਹੁਣ ਮਹਾਰਾਸ਼ਟਰ ਸ਼ਿਵ ਸੈਨਾ ਸਰਕਾਰ ਦਾ ਹਾਲ ਕੀਤਾ 13 ਵੀ ਕਰਾਂਗੇ। ਹੁਣ ਇੱਕ ਪਾਸੇ ਇਹ ਮਾਹੌਲ ਸਾਰਾ ਚੱਲ ਰਿਹਾ, ਹਾਲਾਂ ਇਹ ਨਹੀਂ ਹੈ ਜਿਹੜੇ ਜਸਟਿਸ ਲਵਿੰਗ ਹਿੰਦੂ ਨੇ ਉਹਦਾ ਵਿਰੋਧ ਵੀ ਕਰ ਰਹੇ ਨੇ, ਜਿਵੇਂ ਪਿਛਲੇ ਦਿਨਾਂ 'ਚ ਜਿਹੜਾ ਲੰਡਨ ਦੇ ਵਿੱਚ ਇੱਕ ਜ਼ੋਰਦਾਰ ਪ੍ਰੋਟੈਸਟ ਜਿਹੜਾ ਉਹ ਹਿੰਦੂ ਆਰਗੇਨਾਈਜੇਸ਼ਨਸ ਹੀ ਨੇ, ਮੋਰ ਦੈਨ 15 ਇੰਡੀਅਨ ਡਾਇਸਪੋਰਾ ਗਰੁੱਪਸ ਇਨ ਯੂਨਾਈਟਿਡ ਕਿੰਗਡਮ jointly called for a protest in London demanding to end the Hindu supremacist violence growing in India. They called the policies of Indian Prime Minister Narendra Modi fascist and raised slogans against state-sponsored murder, rape, lynchings of Muslims and bulldozing of their homes. और उन्होंने further the protesters marched towards the Indian High Commission. So एक पॉजिटिव साइन है कि ਜਿਹੜੇ ਕੁਝ ਜਾਗਰੂਕ ਔਰ ਇਮਾਨਦਾਰੀ ਨਾਲ ਕਨਸਟੀਟਿਊਸ਼ਨ ਯਕੀਨ ਰੱਖਣ ਵਾਲੇ ਹਿੰਦੂ ਨੇ ਬਾਹਰ ਬੈਠੇ ਵੀ ਡਾਇਸਪੋਰਾ ਉਹ ਵਿਰੋਧ ਕਰ ਰਹੇ ਨੇ। ਪਰ ਇਹ ਇਵੇਂ ਹੀ ਹੈ ਕਿ ਜਿਹਨੂੰ ਕਿਹਾ ਜਾਂਦਾ ਜਿਵੇਂ ਖਾਣ ਹੈ ਕਿ ਨਗਾਰਤਾ ਜਿਹੜਾ ਕੌਣ ਸੁਣਦਾ ਹੈ, ਜਿੱਥੇ ਉਹ ਨਗਾਰਖਾਨਾ ਹੀ ਕਹਿੰਦੇ ਨੇ ਕਿ ਵੀ ਉਸ ਦੇ ਵਿੱਚ ਤੂਤੀ ਦੀ ਕੌਣ ਸੁਣਦਾ। ਸੋ ਅਸੀਂ ਸਮਝਦੇ ਹਾਂ ਕਿ ਇਹ ਸਾਰੇ ਜਿਹੜਾ ਇੱਕ ਬੜਾ ਜ਼ਬਰਦਸਤ ਚੈਲੰਜ ਉਹਨਾਂ ਦੀ ਇਸ ਲਾਈਨ ਨੂੰ ਕਿ ਕੀ ਖਾਣਾ ਹੈ, ਮੀਟ ਲਪੇਟ ਦਿੱਤਾ ਹੈ ਤੇ ਇਹਨਾਂ ਦੇ ਦੇਵਿਆਂ ਦੀ ਤੋਹੀਨ ਹੋ ਗਈ। ਹੁਣ ਇਹ ਮੈਂ ਵੀ ਇਹਨੂੰ ਬੀਬੀ ਨੂੰ ਐਡਮਾਇਰ ਕਰਦਾ ਹਾਂ, ਬੜੀ ਬੋਲਡ ਹੈ। ਇਹ ਮਿੱਤਰਾ ਮਹੂਆ ਮੈਂਬਰ ਪਾਰਲੀਮੈਂਟ ਹੈ, ਮਹੂਆ ਮੋਇਤਰਾ
तमिलनाडु, नॉट तमिलनाडु, तृणमूल कांग्रेस TMC ਅੱਛਾ। ਬੰਗਾਲ ਦੇ ਵਿੱਚ। ਹੁਣ ਉਹਨੇ ਆਪਣੇ ਟਵਿੱਟਰ ਹੈਂਡਲ ਤੋਂ ਵੀ ਔਰ ਆਪਣੀ ਇੱਕ ਸਪੀਚ ਦੇ ਵਿੱਚ ਵੀ ਉਹਨੇ ਕਿਹਾ ਵੀ ਤੁਸੀਂ ਕਿਹੜੇ ਤੁਹਾਡੇ ਜਿਹੜੇ ਨੇ ਉਹ ਸੈਂਟੀਮੈਂਟ ਹਰਟ ਹੋ ਗਏ। ਉਹਨੇ ਕਿਹਾ ਜੀ ਅਸੀਂ ਬੰਗਾਲੀ ਹੈ, ਅਸੀਂ ਕਾਲੀ ਮਾਤਾ ਨੂੰ ਮੰਨਦੇ ਹਾਂ ਤੇ ਕਾਲੀ ਮਾਤਾ ਦਾ ਮੀਟ ਈਟਿੰਗ ਹੈ, ਉਹਨੂੰ ਤਾਂ ਸ਼ਰਾਬ ਦੀਆਂ ਆਫਰਸ ਜਿਹੜੀ ਹੈ ਅਰਪਣ ਕੀਤੀ ਜਾਂਦੀ ਹੈ, ਭੇਟ ਕੀਤੀ ਜਾਂਦੀ ਹੈ। ਅੱਛਾ। ਕਾਲੀ ਇਜ਼ ਮੀਟ ਈਟਿੰਗ ਅਲਕੋਹਲ ਐਕਸੈਪਟਿੰਗ ਗੋਡੈਸ ਮਊਆ ਮੋਇਤਰੇ। ਉਹਨੇ ਮਤਲਬ ਇਹ ਹੈ ਸਿੱਧੀ ਸੱਟ ਮਾਰਨ। ਉਹਨੇ ਕਿਹਾ ਵੀ ਇਹ ਜਿਹੜਾ ਔਰ ਜ਼ਾਹਰ ਹੈ ਵੀ ਇਸ ਤੇ ਹਿੰਦੂ ਤਾਂ ਵੀ ਪੂਰੇ ਚੀਕਾਂ ਮਾਰ ਰਹੇ ਨੇ। ਉਹਨਾਂ ਨੇ ਕਿਹਾ ਕਿ ਵੀ ਇਹ ਹਰ ਇੱਕ ਨੂੰ ਹੱਕ ਹੈ ਕਿ ਉਹ ਕੌਣ ਕਹੇ। ਉਹਨੇ ਕਿਹਾ ਸ਼ੀ ਹੈਜ਼ ਐਵਰੀ ਰਾਈਟ ਐਜ਼ ਐਨ ਇੰਡੀਵਿਜੂਅਲ ਟੂ ਇਮੈਜਿਨ ਗੋਡੈਸ ਕਾਲੀ ਐਜ਼ ਅ ਮੀਟ ਈਟਿੰਗ ਅਲਕੋਹਲ ਐਕਸੈਪਟਿੰਗ ਗੋਡੈਸ as every person has the right to worship God and goddess in his or her own way। ਜਿਹੜਾ ਮਰਜੀ ਦੇਵੀ। ਉਹਨੇ ਕਿਹਾ ਮੈਂ ਤਾਂ ਕਾਲੀ ਨੂੰ ਮੰਨਦੀ ਜਿਹੜੀ ਮਾਸ ਖਾਂਦੀ ਹੈ ਤੇ ਸ਼ਰਾਬ ਜਿਹੜੀ ਹੈ ਉਹ ਭੇਟ ਕੀਤੀ ਜਾਂਦੀ ਹੈ, ਉਹ ਮਨਜ਼ੂਰ ਕਰਦੀ ਹੈ ਉਹਨੂੰ, ਜਿਹੜੀ ਅਰਪਣ ਕੀਤੀ ਜਾਂਦੀ ਹੈ। ਹੁਣ ਇਹ ਸਾਰੇ ਨੇ ਉਹਨੇ ਜਿਹੜਾ ਕਨਕਲੇਵ ਈਸਟ ਕਲਕੱਤੇ 'ਚ ਉਹ ਐਡਰੈਸ ਕਰ ਰਹੇ ਸੀ, ਕ੍ਰਿਸ਼ਨਾ ਨਗਰ ਤੋਂ MP ਹੈ। ਔਰ ਉਹਦੇ 'ਚ ਉਹਨੇ ਫਿਰ ਅੱਗੋਂ ਵੇਰਵਾ ਦਿੱਤਾ। ਉਹਨੇ ਕਿਹਾ ਇਫ ਯੂ ਗੋ ਟੂ ਭੂਟਾਨ ਔਰ ਸਿੱਕਮ when they do puja they give whiskey to their god। ਉਹ ਕਿਹਾ ਸਿੱਕਮ ਭੂਟਾਨ 'ਚ ਜਾਓ, ਉਹ ਜਦੋਂ ਪੂਜਾ ਕਰਦੇ ਨੇ ਉਹ ਵਿਸਕੀ ਦਿੰਦੇ ਨੇ ਆਪਣੇ ਗੋਡ ਨੂੰ। now if you go to Uttar Pradesh and say that you give whiskey to your god as prasad they will say that is blasphemous। ਜੇ ਤੁਸੀਂ UP 'ਚ ਵਿਸਕੀ ਦਿਓਗੇ ਉਹ ਕਹਿਣਗੇ ਜੀ ਇਹ ਤਾਂ ਧਰਮ ਦੀ ਤੋਹੀਨ ਹੈ। ਫਿਰ ਉਹਨੇ ਕਿਹਾ for me goddess Kali is a meat eating and alcohol accepting goddess and if you go to Tarapet, a major Shakti Peeth in West Bengal, Birbhum district, you will see sadhu smoking। ਉਹਨੇ ਕਿਹਾ ਜੀ ਉੱਥੇ ਜਾਓ, ਉੱਥੇ ਉਹ ਧੂਆਂ ਛੱਡਿਆ ਹੁੰਦਾ, ਉਹ ਸਮੋਕ ਕਰਦੇ ਨੇ। that is the version of Kali people worship there। ਉੱਥੇ ਉਹ ਕਹਿੰਦੇ ਨੇ ਜੀ ਕਾਲੀ ਮਾਤਾ ਵੀ ਸਮੋਕ ਕਰਦੀ ਹੈ, ਇਸ ਲਈ ਅਸੀਂ ਵੀ ਕਰਦੇ ਹਾਂ ਸਾਰੇ ਸਾਧੂ। within Hinduism being a Kali worshipper I have the right to imagine ਕਾਲੀ ਇਨ ਦੈਟ ਵੇ, ਦੈਟ ਇਜ਼ ਮਾਈ ਫਰੀਡਮ। ਮੇਰੀ ਆਜ਼ਾਦੀ ਹੈ, ਮੈਂ ਜਿਵੇਂ ਮਰਜ਼ੀ। ਹੁਣ ਅਸੀਂ ਇਸ ਬਹਿਸ ਤਾਂ ਨਹੀਂ ਪੈਂਦੇ ਕਿ ਭਾਈ ਫਿਰ ਸਾਨੂੰ ਵੀ ਕਹਿਣਗੇ ਕਿ ਭਾਈ ਤੁਸੀਂ ਜਿਹੜਾ ਉਹ ਜਜ਼ਬਾਤਾਂ ਨੂੰ ਹਰਟ ਕਰਦੇ ਹੋ। ਹੁਣ ਪਰ ਮੋਇਤਰਾ ਨੇ ਅੱਗੋਂ ਕਿਹਾ ਆਈ ਹੈਵ ਦਾ ਫਰੀਡਮ ਟੂ ਡੂ ਇਟ envision a meat eating goddess as much as you have freedom to worship your god as vegetarian and white cloth। ਕਿ ਤੁਸੀਂ ਚਿੱਟੀ ਸਾੜੀ ਪਹਿਨਾ ਦਿਓ ਆਪਣੀ ਮਾਤਾ ਨੂੰ, ਦੇਵੀ ਨੂੰ, ਜਾਂ ਉਹਨੂੰ ਵੈਜੀਟੇਰੀਅਨ ਬਣਾ ਦਿਓ। ਮੈਨੂੰ ਹੱਕ ਹੈ ਕਿ ਮੈਂ ਅਲਕੋਹਲ ਔਰ ਮੀਟ ਈਟਿੰਗ ਕਾਲੀ ਮਾਂ ਦੀ ਪੂਜਾ ਕਰਾਂ। ਹੁਣ ਉਹਦੇ ਪਿੱਛੇ ਪਏ ਹੋਏ ਨੇ। ਹਾਲਾਂ ਉਹਨੇ ਇੰਨੀ ਪਾਵਰਫੁਲ, ਉਹਦੀ ਪਾਰਟੀ ਨੇ ਵੀ ਡਿਸਟੈਂਸ ਕਰ ਲਿਆ ਕਿ ਜੀ ਉਹਦੇ ਨਿੱਜੀ ਵਿਚਾਰ ਨੇ। ਪਰ ਮੈਂ ਸਮਝਦਾ ਵੀ ਇਹ ਜਦੋਂ ਹਿਸਟਰੀ ਲਿਖੀ ਜਾਂਦੀ ਹੈ, ਇਸ ਕਿਸਮ ਦੀਆਂ ਜਿਹੜੀਆਂ ਬਹਾਦਰ ਆਵਾਜ਼ਾਂ ਨੇ ਜਿਹੜੀਆਂ, ਔਰ ਤੁਸੀਂ ਇਹ ਦੇਖੋ ਕਿ ਈਵਨ ਬਾਹਰਲੇ ਸਕਾਲਰਸ ਵੀ ਡਰੇ ਹੁੰਦੇ ਨੇ ਜਦੋਂ ਕੋਈ ਹਿੰਦੂਤਵਾ ਜਾਂ ਇਹਨਾਂ ਦੀ ਆਈਡੀਓਲੋਜੀ ਤੇ ਲਿਖਦੇ ਨੇ। ਉਹਨਾਂ ਨੂੰ ਇੰਨਾ ਇਹ ਟ੍ਰੋਲ ਕਰਦੇ ਨੇ ਹਿੰਦੂਤਵੀ, ਇੰਨਾ ਕੁ ਉਹਨਾਂ ਨੂੰ ਧਮਕੀਆਂ ਦਿੰਦੇ ਨੇ। ਉਹਨਾਂ 'ਚੋਂ ਕਈ ਆਪਣਾ ਟਵਿੱਟਰ ਅਕਾਊਂਟ ਬੰਦ ਕਰਕੇ ਦੌੜ ਜਾਂਦੇ ਨੇ। ਸੋ ਉੱਥੇ ਰਹਿੰਦੇ ਆ ਇੱਕ ਛੋਟੇ ਜਿਹੇ ਕੱਦ ਦੀ ਨਾਟੀ ਇਹ ਬੀਬੀ ਹੈਗੀ ਹੈ, ਉਹ ਜਿਸ ਹੌਸਲੇ ਨਾਲ ਪਾਰਲੀਮੈਂਟ 'ਚ ਵੀ ਬੋਲਦੀ ਹੈ ਔਰ ਬੜੀ ਜ਼ਬਰਦਸਤ ਉਹਦੀ ਪ੍ਰੈਜੈਂਟੇਸ਼ਨ ਹੁੰਦੀ ਹੈ। ਉਹ ਸਾਰੇ ਜਦੋਂ ਚੀਕਾਂ ਵੀ ਵਿੱਚ ਮਾਰ ਰਹੇ ਹੁੰਦੇ ਨੇ ਤਾਂ ਵੀ ਉਹਨਾਂ ਨੂੰ ਕਹਿੰਦੇ ਹੌਸਲਾ ਕਰੋ, ਸੁਣੋ ਪਹਿਲਾਂ ਔਰ ਮੈਨੂੰ ਜਿਹੜਾ ਦਲੀਲ ਨਾਲ ਜਵਾਬ ਦਿਓ। ਤਾਂ ਅਸੀਂ ਸਮਝਦੇ ਹਾਂ ਵੀ ਇਹ ਬਹਾਦਰ ਆਵਾਜ਼ਾਂ ਹਮੇਸ਼ਾ ਯਾਦ ਰੱਖੀਆਂ ਜਾਣ। ਬਿਲਕੁਲ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਆ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।